की शुक्रगुजार हूँ जो आज इस इलेक्टेड के जुल्म और जबर के बावजूद इतने बड़ा तादाद में यहाँ जमा हुए। आपने आज अपना फैसला दे दिया है, इस सिलेक्टेड को अब जाना होगा। ਪਾਕਿਸਤਾਨ ਵਿੱਚ ਇੱਕ ਪਾਸੇ ਤਾਂ ਓਪੋਜੀਸ਼ਨ ਪੀਡੀਐਮ ਦੀ ਸ਼ਕਲ ਵਿੱਚ ਜਲਸੇ ਕਰ ਰਹੀ ਹੈ, ਜਿਨ੍ਹਾਂ ਵਿੱਚ ਮੌਜੂਦਾ ਹਕੂਮਤ ਨੂੰ ਘਰ ਭੇਜਣ ਦੀਆਂ ਤਾਰੀਖਾਂ ਦਿੱਤੀਆਂ ਜਾ ਰਹੀਆਂ ਨੇ, ਤੇ ਦੂਜੇ ਪਾਸੇ ਉਹ ਸਿਆਸੀ ਵਡੇਰੇ ਜਿਹੜੇ ਇਲਾਜ ਕਰਾਉਣ ਲਈ ਲੰਡਨ ਗਏ ਸਨ ਤੇ ਹੁਣ ਇਲਾਜ ਦੇ ਨਾਲ-ਨਾਲ ਸਿਆਸਤ ਵੀ ਫਰਮਾ ਰਹੇ ਨੇ, ਉਹ ਵੀ ਆਪਣੇ ਸਿਆਸੀ ਮੌਕਫ ਨੂੰ ਮੁxtਲਫ ਤਰੀਕਿਆਂ ਨਾਲ ਦੁਨੀਆ ਦੇ ਸਾਹਮਣੇ ਲਿਆ ਰਹੇ ਨੇ। मैं जिन चेहरों को हंसता मुस्कुराता छोड़कर गया था, वो चेहरे आज मुझे उदास नजर आ रहे हैं। मैं अपनी माओ, बहनों, बेटियों के चेहरों पर फैली हुई परेशानी देखकर बहुत दुखी हो रहा हूं। क्या बताऊं, दिल तो चाहता है कि नवाज शरीफ आपके दरमियान आकर बैठे। ਨਵਾਜ਼ ਸ਼ਰੀਫ ਤਾਂ ਪੀਡੀਐਮ ਦੇ ਜਲਸਿਆਂ ਨਾਲ ਖਿਤਾਬ ਕਰਦੇ ਹਨ। ਇਸਾਕ ਡਾਰ ਹੋਰਾਂ ਕੋਲੋਂ ਵੀ ਪਿੱਛੇ ਨਹੀਂ ਰਿਹਾ ਗਿਆ ਤੇ ਉਹਨਾਂ ਨੇ BBC ਦੇ ਪ੍ਰੋਗਰਾਮ ਰਾਹੀਂ ਇਹ ਸੋਚ ਕੇ ਐਂਟਰੀ ਪਾਈ ਕਿ ਇਸ ਫੋਰਮ ਤੇ ਕੀਤੀ ਹੋਈ ਗੱਲ ਬਹੁਤ ਭਾਰੀ ਹੁੰਦੀ ਹੈ, ਪਰ ਹੁਣ ਤੱਕ ਇਸ ਇੰਟਰਵਿਊ ਦੇ ਸਾਹਮਣੇ ਆਉਣ ਵਾਲੇ ਟੋਟਿਆਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਕੋਸ਼ਿਸ਼ ਇਸਾਕ ਡਾਰ ਹੋਰਾਂ ਨੂੰ ਹੀ ਭਾਰੀ ਪੈ ਗਈ ਹੈ। ਪ੍ਰੋਗਰਾਮ ਵਿੱਚ ਐਂਕਰ ਨੇ ਇਸਾਕ ਡਾਰ ਹੋਰਾਂ ਨੂੰ ਉਹ ਸਵਾਲ ਪੁੱਛ ਲਿਆ ਜਿਹੜਾ ਅਗਰ ਪਾਕਿਸਤਾਨੀ ਸਹਾਫੀ ਉਹਨਾਂ ਨੂੰ ਪੁੱਛੇ ਤੇ ਨੂਨ ਲੀਗ ਦੁਬਾਰਾ ਉਹਨੂੰ ਆਪਣੀ ਪ੍ਰੈਸ ਕਾਨਫਰੰਸ ਵਿੱਚ ਵੀ ਨਾ ਬੁਲਾਵੇ। ਐਂਕਰ ਨੇ ਪੁੱਛਿਆ ਕਿ ਨਵਾਜ਼ ਸ਼ਰੀਫ ਨੂੰ ਤਾਂ ਅਦਾਲਤ ਨੇ ਸਜ਼ਾ ਸੁਣਾ ਛੱਡੀ ਹੈ ਤੇ ਉਹ ਲੰਡਨ ਵਿੱਚ ਇਲਾਜ ਕਰਾਉਣ ਆਏ ਸਨ, ਤੇ ਫਿਰ ਤੁਹਾਡੇ ਕੋਲ ਲੰਡਨ ਬੈਠ ਕੇ ਸਿਆਸਤ ਕਰਨ ਦਾ ਅਖਲਾਕੀ ਜਵਾਜ਼ ਕੀ ਹੈ? Quite clear that he is a convicted criminal, and again the Accountability Court, which works alongside the National Accountability Bureau, found against Mr Sharif. I believe he was given a 10-year sentence and it was reduced ultimately to 7 years. He was then allowed to come to London on medical grounds, the same medical grounds that brought you to London too. So here the two of you sit. ਇਸ ਸਵਾਲ ਦੇ ਜਵਾਬ ਵਿੱਚ ਇਸਾਕ ਡਾਰ ਹੋਰਾਂ ਇਮਰਾਨ ਖਾਨ ਦੀ ਹਕੂਮਤ ਨੂੰ ਨਜਾਇਜ਼ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇੱਕ ਵੀ ਦਲੀਲ ਐਸੀ ਨਹੀਂ ਦੇ ਸਕੇ ਜਿਹੜੀ ਸਵਾਲ ਕਰਨ ਵਾਲੇ ਨੂੰ ਸਮਝ ਆ ਸਕੇ। I think what credibility Imran Khan government has, the world has witnessed that it was a stolen election, it was a rigged election. It's not we are saying, we have experienced. All pre-poll 2018 surveys indicate the PMLN will win, but the observers, the Human Rights Commission of Pakistan, the dirtiest election. Everybody knows the election has been stolen from us. ਇਸ ਤੋਂ ਵੀ ਜ਼ਿਆਦਾ ਪਰੇਸ਼ਾਨੀ ਇਸਾਕ ਡਾਰ ਹੋਰਾਂ ਨੂੰ ਉਦੋਂ ਹੋਈ ਜਦੋਂ ਉਹਨਾਂ ਨੂੰ ਆਪਣੀ ਜਾਇਦਾਦ ਬਾਰੇ ਦੱਸਣਾ ਪਿਆ। ਐਂਕਰ ਦਾ ਸਵਾਲ ਸੀ ਕਿ ਤੁਹਾਡੀਆਂ ਤੇ ਤੁਹਾਡੇ ਖਾਨਦਾਨ ਦੀਆਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰ ਕਿੰਨੀਆਂ ਜਾਇਦਾਦਾਂ ਨੇ। ਇਸ ਸਵਾਲ ਦੇ ਜਵਾਬ ਵਿੱਚ ਪਹਿਲਾਂ ਤਾਂ ਉਹਨਾਂ ਆਖਿਆ ਕਿ ਸਾਡੀ ਇੱਕ ਜਾਇਦਾਦ ਹੈ, ਫਿਰ ਉਹਨਾਂ ਨੂੰ ਇਹ ਵੀ ਦੱਸਣਾ ਪਿਆ ਕਿ ਮੇਰੇ ਪੁੱਤਰ ਦੀ ਜਾਇਦਾਦ ਵੀ ਹੈ, ਪਰ ਉਹਨੇ ਆਪਣੀ ਕਮਾਈ ਨਾਲ ਬਣਾਈ ਹੈ। How many properties do you and your family own? I have my main residence in Pakistan, which has been taken over by this regime. So I haven't got too many properties. But how many properties do you and your family own? My net worth is what has been reported. How many properties do you and your family own? One. ਇਸਾਕ ਡਾਰ ਹੋਰੀ BBC ਦੇ ਪਲੇਟਫਾਰਮ ਤੇ ਗਏ ਤਾਂ ਆਪੋਜੀਸ਼ਨ ਦੀ ਤਹਿਰੀਕ ਨੂੰ ਤਗੜਾ ਕਰਨ ਸਨ, ਪਰ ਲੱਗਦਾ ਹੈ ਉਹਨਾਂ ਦੇ ਇਸ ਇੰਟਰਵਿਊ ਦਾ ਆਪੋਜੀਸ਼ਨ ਨੂੰ ਫਾਇਦਾ ਘੱਟ ਤੇ ਨੁਕਸਾਨ ਬਹੁਤਾ ਹੋਵੇਗਾ, ਤੇ ਨਾਲੇ ਨੂਨ ਲੀਗ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਦੇ ਸਹਾਫੀਆਂ ਨਾਲ ਹੀ ਸੈਟਿੰਗ ਬਣਾ ਕੇ ਰੱਖੇ। ਆਲਮੀ ਸਹਾਫੀਆਂ ਦੇ ਹੱਥਾਂ ਵਿੱਚ ਅਕਸਰ ਸ਼ੀਸ਼ਾ ਫੜਿਆ ਹੁੰਦਾ ਹੈ ਤੇ ਉਹ ਤੁਹਾਨੂੰ ਤੁਹਾਡੀ ਸ਼ਕਲ ਵਿਖਾ ਕੇ ਡਰਾ ਵੀ ਦਿੰਦੇ ਨੇ, ਜਿਵੇਂ ਇਸਾਕ ਡਾਰ ਹੋਰੀ ਡਰ ਗਏ ਸਨ ਤੇ ਕਿਸੇ ਵੀ ਗੱਲ ਦੇ ਜਵਾਬ ਵਿੱਚ ਐਂਕਰ ਦੀ ਤਸੱਲੀ ਨਹੀਂ ਕਰਾ ਸਕੇ।